डॉक्टर साहब जी तुसी खाद बना रहे हो, ठीक है, ये किस मकसद वास्ते, क्या जिमीदार खुद बना सकते हैं? अस्सलाम वालेकुम व रहमतुल्लाहि व बरकातहू। ये ਜ਼ਿਮੀਂਦਾਰ ਭਾਈਆਂ ਵਾਸਤੇ ਤੇ ਅਸੀਂ ਰਾਤ ਦਿਨ ਹਾਜ਼ਰ ਹਾਂ ਜ਼ਿਮੀਂਦਾਰਾਂ ਨੂੰ ਦੱਸਣ ਵਾਸਤੇ। ਇਹਦਾ ਤਰੀਕੇਕਾਰ ਹੈ ਆ ਥੋੜਾ ਜਿੰਨਾ ਇਹ ਜ਼ਿਮੀਂਦਾਰ ਵੀ ਬਣਾ ਸਕਦਾ। ਦੇਖੋ ਕੋਈ ਪਲਾਂਟ ਨਹੀਂ ਲਾਇਆ जी, ਲੇਕਿਨ ਇਹ ਬਣਾਉਣ ਦਾ ਤਰੀਕੇਕਾਰ ਦੱਸ ਦਿੰਦੇ ਆ ਕਿਸ ਤਰ੍ਹਾਂ ਬਣਾਇਆ। अस्सलाम वालेकुम रहमतुल्लाहि व बरकातहू। ਵਾਲੇਕੁਮ अस्सलाम व रहमतुल्लाहि व बरकातहू। ਡਾਕਟਰ ਸਾਹਿਬ ਅੱਜ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਫਿਰ ਖੁਸ਼ ਆਮਦੀਦ ਕਹਿੰਦੇ ਆ। ਸਾਡੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨੂੰ ਜਿਹੜਾ ਨਾ ਜੀ ਉਹ ਅੱਛਾ ਮਸ਼ਵਰਾ ਪਹੁੰਚ ਜਾਏ, ਸਾਡੇ ਜ਼ਰੀਏ ਪਹੁੰਚ ਜਾਏ, ਤੁਹਾਡੇ ਜ਼ਰੀਏ ਪਹੁੰਚ ਜਾਏ, ਸੋਸ਼ਲ ਮੀਡੀਆ ਦੇ ਥਰੂ ਪਹੁੰਚ ਜਾਈਏ। ਅਤੇ ਡਾਕਟਰ ਸਾਹਿਬ ਮੈਂ ਫਿਰ ਦੁਬਾਰਾ ਗੱਲ ਕਰਾਂਗਾ ਗੰਦਮ ਦੀ ਕਿਉਂਕਿ ਹੁਣ ਇਸ ਟਾਈਮ ਜਿਹੜਾ ਨਾ ਜੀ ਬਿਲਕੁਲ ਬਿਜਾਈ ਹੋ ਚੁੱਕੀ ਹੈ ਔਰ ਕਈ ਜਗ੍ਹਾ 'ਤੇ ਦੋ ਪਾਣੀ ਵੀ ਲੱਗ ਚੁੱਕੇ ਨੇ। ਅਤੇ ਹੁਣ ਡਾਕਟਰ ਸਾਹਿਬ ਸਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ 'ਚ ਰਹਿਨਮਾਈ ਫਰਮਾਓ ਕਿ ਹੁਣ ਖਾਦਾਂ ਕਿੱਦਾਂ ਇਸਤੇਮਾਲ ਕਰੀਏ ਅਤੇ ਕਿਹੜੀ ਖਾਦ ਇਸਤੇਮਾਲ ਕਰੀਏ ਜਿੰਨਾ ਸਾਡਾ ਗੰਦਮ ਦੀ ਪੈਦਾਵਾਰ 'ਚ ਇਜ਼ਾਫਾ ਹੋਵੇ ਔਰ ਸਾਡਾ ਖਰਚਾ ਘੱਟ ਤੋਂ ਘੱਟ ਹੋਵੇ। ਜੀ ਡਾਕਟਰ ਸਾਹਿਬ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਜ਼ਿਮੀਂਦਾਰ ਭਾਈਆਂ ਨੂੰ अस्सलाम वालेकुम, ਸੁਣਨੇ ਵਾਲਿਆਂ ਨੂੰ ਵੀ। ਅਤੇ ਸਭ ਤੋਂ ਇਹ ਆ ਕਿਉਂਕਿ ਵੀਡੀਓ ਜਦੋਂ ਵੀ ਬਣਦੀ ਹੈ ਨਾ ਲੰਮੀ ਵੀਡੀਓ ਨਹੀਂ ਹੋਣੀ ਚਾਹੀਦੀ, ਬਿਲਕੁਲ ਮੁਖਤਸਰ ਜੀ ਹੋਣੀ ਚਾਹੀਦੀ ਆ। ਗੰਦਮ ਕੀ ਹਰ ਫਸਲ ਵਾਸਤੇ ਹੀ ਉਹਦਾ ਬਿਹਤਰ ਖੁਰਾਕ ਦਾ ਮੁਹੱਈਆ ਹੋਣਾ ਔਰ ਲਗਾਤਾਰ ਖੁਰਾਕ ਦਾ ਮੁਹੱਈਆ ਹੋਣਾ ਜਿਹੜਾ ਬਹੁਤ ਹੀ ਅੱਛਾ ਵਾ। ਇਸ ਤੋਂ ਇਲਾਵਾ ਨਾ ਜ਼ਿਮੀਂਦਾਰ ਸਿਰਫ ਪਾਉਂਦਾ DAP ਔਰ ਯੂਰੀਆ ਪਾ ਕੇ ਅਤੇ ਕਹਿੰਦਾ ਮੈਂ ਇਹਦੀ ਨਾ ਖੁਰਾਕ ਪੂਰੀ ਕਰ ਲਈ ਆ। ਇਹ ਇਸੇ ਤਰੀਕੇ ਨਾਲ ਹੀ ਜਿਸ ਤਰ੍ਹਾਂ ਅਸੀਂ ਕਿਸੇ ਮਹਿਮਾਨ ਨੂੰ ਇੱਕ ਰੋਟੀ ਖਿਲਾ ਦਈਏ, ਉਹਨੇ 4 ਰੋਟੀਆਂ ਖਾਣੀਆਂ ਹੋਣ ਅਤੇ ਅਸੀਂ ਕਹੀਏ ਵੀ ਕਿ ਲੈ ਵੀ ਮਹਿਮਾਨ ਅਸੀਂ ਤੈਨੂੰ ਰੋਟੀ ਖਿਲਾ ਦਿੱਤੀ ਆ ਬਈ, ਉਹ ਪੇਟ ਉਹਦਾ ਨਹੀਂ ਭਰੇਗਾ। ਇਸ ਕਰਕੇ ਜ਼ਮੀਨ ਨੂੰ ਉਸ ਹਿਸਾਬ ਨਾਲ ਕਰਨਾ ਚਾਹੀਦਾ। ਇੱਕ ਤਾਂ ਦੂਜੇ ਸਾਡੇ ਜ਼ਿਮੀਂਦਾਰਾਂ ਕੋਲ ਗੋਬਰ ਆਮ ਹੁੰਦਾ, ਗੋਬਰ ਪਾਉਣਾ ਚਾਹੀਦਾ, ਚਾਹੇ ਥੋੜ੍ਹਾ ਬਹੁਤਾ ਪਾਉਣ, ਜ਼ਰੂਰ ਗੋਬਰ ਥੋੜ੍ਹਾ ਪਾ ਕੇ ਵੀ ਗੋਬਰ ਪਾਉਣਾ ਚਾਹੀਦਾ। ਫਿਰ ਉਸ ਤੋਂ ਇਲਾਵਾ ਇਹ ਕਣਕ ਨੂੰ, ਗੰਦਮ ਨੂੰ, ਹਰ ਚੀਜ਼ ਨੂੰ ਮਾਈਕਰੋ ਨਿਊਟਨ ਵੀ ਚਾਹੀਦੇ ਆ, ਕਾਪਰ ਵੀ ਚਾਹੀਦਾ, ਜ਼ਿੰਕ ਵੀ ਚਾਹੀਦਾ ਵਾ, ਪੋਟਾਸ਼ ਵੀ ਚਾਹੀਦੀ ਆ, ਸਲਫਰ ਵੀ ਚਾਹੀਦਾ ਵਾ। ਇਸ ਤਰ੍ਹਾਂ ਕਰਕੇ ਨਾ ਸਾਰੀਆਂ ਚੀਜ਼ਾਂ ਇਹ ਜਿਹੜੀਆਂ ਨਾ ਪਾਉਣੀਆਂ ਚਾਹੀਦੀਆਂ। ਔਰ ਮੈਂ ਤੁਹਾਨੂੰ ਵੀ ਇਹ ਮਸ਼ਵਰਾ ਦਾਂਗਾ ਕਿ ਤੁਸੀਂ ਆਪਣੇ ਨਾ ਇੱਦਾਂ ਦਾ ਕੰਟੈਕਟ ਕਰੋ ਜਿਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਨਾ ਤੁਹਾਡੇ ਕੋਲ ਖਾਦ ਦੇ ਮੁਤਲਕਾ ਇਹਦੇ ਨਾਲ ਮਿਲਦੀਆਂ ਜੁਲਦੀਆਂ ਖਾਦਾਂ ਵੀ ਜਿਹੜੀਆਂ ਨਾ ਤੁਹਾਨੂੰ ਉਹ ਜਿਹੜੀਆਂ ਨਾ ਜ਼ਿਮੀਂਦਾਰਾਂ ਨੂੰ ਤੁਸੀਂ ਦੇ ਸਕੋ। ਜਿੰਨਾ ਚੱਕਰ ਅਸੀਂ ਇਹ ਨਹੀਂ ਨਾ ਪਾਵਾਂਗੇ, ਪੋਟਾਸ਼ ਨਹੀਂ ਪਾਵਾਂਗੇ, ਸਲਫਰ ਨਹੀਂ ਪਾਵਾਂਗੇ, ਅਸੀਂ 50-60 ਮਣ ਗੰਦਮ ਨਹੀਂ ਲੈ ਸਕਦੇ। ਜ਼ਿਮੀਂਦਾਰ ਗੱਲ ਬੜੀ ਕਰਦਾ ਵੀ ਮੈਂ 50-60 ਮਣ ਗੰਦਮ ਲੈ ਲਈ, 70 ਮਣ ਲੈ ਲਈ, 80 ਮਣ ਲੈ ਲਈ। ਜਦੋਂ ਇਹਨਾਂ ਦੇ ਤੋਲਣ 'ਤੇ ਆ ਜਾਈਏ ਨਾ, ਪੂਰਾ ਕਰਨ 'ਤੇ ਆ ਜਾਈਏ ਤਾਂ ਪੂਰਾ ਨਹੀਂ। ਉਹ ਵੀ ਤਾਂ ਲੋਕ ਹੈ ਨੇ ਜਿਹੜੇ ਥੋੜ੍ਹੇ ਰਕਬੇ ਦੇ ਨਾਲ ਜ਼ਿਆਦਾ ਕਾਸ਼ਤ ਕਰ ਰਹੇ ਨੇ। ਇਸ ਕਰਕੇ ਨਾ ਜ਼ਿਮੀਂਦਾਰਾਂ ਨੂੰ ਚਾਹੀਦਾ ਵੀ ਕਿ ਸਾਰਾ ਜਿੰਨਾ ਹੈ ਵਾ ਨਾ ਇਹ ਉਸ ਹਿਸਾਬ ਨਾਲ ਪਾਉਣ, ਪੋਟਾਸ਼ ਵੀ ਪਾਉਣ, ਸਲਫਰ ਵੀ ਪਾਉਣ ਔਰ ਜ਼ਮੀਨ ਨੂੰ ਸਭ ਤੋਂ ਪਹਿਲੇ ਜ਼ਮੀਨ ਨੂੰ ਅੱਛਾ ਕਰਨ ਔਰ ਪਾਣੀ ਅੱਛੇ ਤਰੀਕੇ ਨਾਲ ਲਾਉਣ। ਪਾਣੀ ਉਹਨੂੰ ਮਤਵਾਤਰ, ਇਹ ਨਹੀਂ ਕਿ ਗੰਦਮ ਨੂੰ ਜ਼ਿਆਦਾ ਪਾਣੀ ਲਾਈ ਜਾਣ, ਗੰਦਮ ਨੂੰ ਪਾਣੀ ਲੱਗਦੇ ਥੋੜ੍ਹੇ, ਲੇਕਿਨ ਸਾਡੇ ਜ਼ਿਮੀਂਦਾਰ ਗੰਦਮ ਨੂੰ ਪਾਣੀ ਲਾਉਂਦੇ ਪਏ ਜ਼ਿਆਦਾ। ਔਰ ਫਿਰ ਦੂਜੇ ਇਹਨੂੰ ਇਹ ਸਮਝਦੇ ਨਹੀਂ ਕਿ ਫਸਲ ਹੈਗੀ ਆ, ਇਹਨੂੰ ਸਪਰੇਅ ਕੋਈ ਨਹੀਂ ਕਰਦੇ। ਹਾਲਾਂਕਿ ਇਹਨੂੰ ਨਾ ਫੁੱਲ ਆਉਣ ਵਾਸਤੇ, ਅੱਛੇ ਫਲ ਲੱਗਣ ਵਾਸਤੇ ਇਹਨੂੰ ਸਪਰੇਅ ਕਰਨੀ ਚਾਹੀਦੀ ਹੈ। ਸਪਰੇਅ ਕਾਹਦੀ ਕਰਨੀ ਚਾਹੀਦੀ? ਮਾਈਕਰੋ ਨਿਊਟਨ ਦੀ। ਮੈਂ ਇਹ ਨਹੀਂ ਕਹਿੰਦਾ ਕਿ ਆ ਤੁਹਾਡੇ ਪਿਛਲੇ ਪਾਸੇ ਜ਼ਹਿਰਾਂ ਲੱਗੀਆਂ ਅਤੇ ਮੈਂ ਕਹਾਂ ਉਹਨਾਂ ਨੂੰ ਜ਼ਹਿਰਾਂ ਦੀ ਸਪਰੇਅ ਕਰਨ, ਜ਼ਹਿਰਾਂ ਦੀ ਨਹੀਂ ਕਰਨੀ ਚਾਹੀਦੀ। ਉਹਨੂੰ ਦੂਜੀਆਂ ਸਪਰੇਆਂ ਕਰਨੀਆਂ ਚਾਹੀਦੀਆਂ। ਕੋਸ਼ਿਸ਼ ਕਰਨੀ ਚਾਹੀਦੀ ਗੰਦਮ ਆਰਗੈਨਿਕ ਬੀਜੇ, ਦੂਜੇ ਆਰਗੈਨਿਕ ਹੀ ਉਹਨਾਂ ਨੂੰ ਤਿਆਰ ਕਰੇ। ਹਰ ਚੀਜ਼ ਨੂੰ ਜਦੋਂ ਇਹਦੇ ਵੱਲ ਆਏਗਾ ਨਾ ਉਹ ਗੋਬਰ ਤੋਂ ਕੰਮ ਲਏਗਾ, ਜ਼ਿਆਦਾ ਗੋਬਰ ਤੋਂ ਕੰਮ ਲਏਗਾ, ਬਾਕੀ ਇਹਨਾਂ ਚੀਜ਼ਾਂ ਤੋਂ ਵੀ ਉਹਨੂੰ ਕੰਮ ਲੈਣਾ ਪਏਗਾ। ਅਤੇ ਬਾਕੀ ਬਹਰਹਾਲ ਇਹ ਤੁਸੀਂ ਮੇਰੇ ਨੰਬਰ ਦੇ ਦਿਓ। ਜਿਹੜਾ ਜ਼ਿਮੀਂਦਾਰ ਇਹਨੂੰ ਦੇਖਣਾ ਚਾਹੁੰਦਾ ਵਾ, ਕਰਨਾ ਚਾਹੁੰਦਾ ਵਾ ਔਰ 50-60 ਮਣ 70 ਮਣ ਗੰਦਮ ਲੈਣਾ ਚਾਹੁੰਦਾ ਜਾਂ ਇਸ ਤੋਂ ਵੀ ਜ਼ਿਆਦਾ ਲੈਣਾ ਚਾਹੁੰਦਾ ਤਾਂ ਉਹ ਸਾਡੇ ਕੋਲ ਫਾਰਮੂਲਾ ਲੈ ਲਵੇ ਕਿ ਕਿਸ ਤਰੀਕੇ ਨਾਲ ਕਰ ਸਕਦਾ। ਅਸੀਂ ਉਹਨੂੰ ਜ਼ਿਆਦਾਤਰ ਦੱਸਾਂਗੇ ਗੋਬਰ ਨੂੰ ਕਿੱਦਾਂ ਇਸਤੇਮਾਲ ਕੀਤਾ ਜਾ ਸਕਦਾ, ਗੋਬਰ ਨੂੰ ਬਣਾਇਆ ਕਿੱਦਾਂ ਜਾ ਸਕਦਾ। ਇਨਸ਼ਾ ਅੱਲਾਹ ਤਾਲਾ ਨੈਕਸਟ ਮੈਂ ਕਿਸੇ ਟਾਈਮ ਤੁਹਾਨੂੰ ਨਾ ਪੂਰੀ ਤਫਸੀਲ ਦੇ ਨਾਲ ਲਿਖ ਕੇ ਵੀ ਦੇਵਾਂਗਾ ਔਰ ਨਾਲ ਵੀਡੀਓ ਵੀ ਤੁਹਾਨੂੰ ਬਣਾ ਦਾਂਗਾ ਕਿ ਗੋਬਰ ਤੋਂ ਕਿੱਦਾਂ ਫਾਇਦਾ ਉਠਾਇਆ ਜਾ ਸਕਦਾ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗੋਬਰ ਦੇ ਵਿੱਚ ਕਿੱਦਾਂ ਮਿਕਸ ਕਰਕੇ ਇਸਤੇਮਾਲ ਕਰ ਸਕਦੇ। ਜਿੱਦਾਂ ਕਿ ਹੁਣ ਆ ਦੇਖੋ ਨਾ, ਮੈਂ ਇੱਕ ਕੈਨ ਆ ਪਿਆ ਦਾ, ਇਹ ਤੁਸੀਂ ਕੈਨ ਦੇਖੋ, ਪੋਟਾਸ਼ੀਅਮ ਸਲਫੇਟ ਆ। ਇਹ ਪੋਟਾਸ਼ੀਅਮ ਸਲਫੇਟ ਆ, ਹੋਮੀਓ ਪੋਟਾਸ਼ੀਅਮ ਆ। ਇਹਦੇ ਵਿੱਚ ਇਹ ਆ ਕਿ ਪਾਣੀ ਦੇ ਵਿੱਚ ਜਿਹੜੀ ਚੀਜ਼ ਖਾਦ ਪਾਣੀ ਦੇ ਵਿੱਚ ਹੱਲ ਹੋ ਜਾਂਦੀ ਆ ਉਹ ਜ਼ਿਮੀਂਦਾਰ ਨੂੰ ਬਿਹਤਰ ਰਿਜ਼ਲਟ ਦੇ ਸਕਦੀ ਆ ਕਿਉਂਕਿ ਫਸਲ ਨੂੰ, ਪੌਦੇ ਨੂੰ ਉਹੀ ਚੀਜ਼ ਲੱਗਦੀ ਆ ਕਿ ਜਿਹੜੀ ਪਾਣੀ ਦੇ ਵਿੱਚ ਹੱਲ ਪਜ਼ੀਰ ਆ। ਜਿਹੜੀ ਪਾਣੀ ਦੇ ਵਿੱਚ ਹੱਲ ਨਹੀਂ ਹੁੰਦੀ, ਜਿੱਦਾਂ ਕਿ DAP ਆ 17 ਤੋਂ 18% ਜਾਂ 20% ਕੰਮ ਕਰਦੀ, ਇਸ ਤੋਂ ਜ਼ਿਆਦਾ ਕੰਮ ਨਹੀਂ ਕਰਦੀ ਕਿਉਂਕਿ ਉਹ ਵੀ ਮੁੰਜਮਦ ਹੋ ਜਾਂਦੀ ਆ ਜ਼ਮੀਨ ਦੇ ਵਿੱਚ ਜਾ ਕੇ।
ਤੇ ਅਗਰ ਉਹਨੂੰ ਵੀ ਤੁਸੀਂ ਕਰਨਾ ਤੇ ਉਹਦੇ ਨਾਲ ਬੈਕਟੀਰੀਆ ਤੁਸੀਂ ਪਾ ਲਓਗੇ ਫਾਸਫੋਰਸ ਵਾਲਾ ਤੇ ਉਹ ਵੀ ਐਕਟਿਵ ਹੋ ਜਾਏਗਾ। ਔਰ ਜੇ ਤੁਸੀਂ ਗੋਬਰ ਪਾ ਲਓਗੇ ਤੇ ਗੋਬਰ ਦਾ ਵੀ ਜ਼ਿਆਦਾ ਫਾਇਦਾ ਹੋ ਜਾਏਗਾ। ਇਸ ਕਰਕੇ ਨਾ ਮੈਂ ਇਹੀ ਤੁਹਾਨੂੰ ਮਸ਼ਵਰਾ ਦੇਵਾਂਗਾ ਕਿ ਜ਼ਿਮੀਂਦਾਰ ਭਾਈਓ ਇਹ ਸਾਰੀਆਂ ਚੀਜ਼ਾਂ ਮਾਈਕਰੋ ਨਿਊਟਰਨ ਵੀ ਜ਼ਰੂਰ ਇਸਤੇਮਾਲ ਕਰੋ। ਬਹੁਤ ਇਹਦੇ ਨਾਲ ਸ਼ੁਕਰੀਆ ਮੈਂ ਜੀ। ਇਜਾਜ਼ਤ ਮੰਗਦਾ। ਪਾਕਿਸਤਾਨ। ਇਹ ਡਾਕਟਰ ਸਾਹਿਬ ਇਹ ਜਿਹੜੀ ਤੁਸੀਂ ਖਾਦ ਬਣਾ ਰਹੇ ਹੋ, ਠੀਕ ਹੈ, ਇਹ ਕਿਸ ਮਕਸਦ ਵਾਸਤੇ ਕਿਆ ਜ਼ਿਮੀਂਦਾਰ ਖੁਦ ਬਣਾ ਸਕਦੇ ਨੇ? अस्सलामु अलैकुम व रहमतुल्लाहि व बरकातहू। ਇਹ ਜ਼ਿਮੀਂਦਾਰ ਭਾਈਆਂ ਵਾਸਤੇ ਤੇ ਅਸੀਂ ਰਾਤ ਦਿਨ ਹਾਜ਼ਰ ਹਾਂ ਜ਼ਿਮੀਂਦਾਰਾਂ ਨੂੰ ਦੱਸਣ ਵਾਸਤੇ। ਇਹਦਾ ਤਰੀਕੇਕਾਰ ਹੈ ਆ ਥੋੜਾ ਜਿੰਨਾ ਇਹ ਜ਼ਿਮੀਂਦਾਰ ਵੀ ਬਣਾ ਸਕਦਾ। ਦੇਖੋ ਕੋਈ ਪਲਾਂਟ ਨਹੀਂ ਲਾਇਆ ਜੀ, ਲੇਕਿਨ ਇਹ ਬਣਾਉਣ ਦਾ ਤਰੀਕੇਕਾਰ ਦੱਸ ਦਿੰਦੇ ਆ ਕਿਸ ਤਰ੍ਹਾਂ ਬਣਾਈ ਆ। ਇਹ ਆਸਾਨ ਤਰੀਕਾ ਵਾ। ਗੋਬਰ ਇਸਤੇਮਾਲ ਕੀਤਾ ਵਾ ਅਸੀਂ। ਦੂਸਰੀ ਅਸੀਂ ਇੱਕ ਬਾਇਓਮਾਸ ਇਸਤੇਮਾਲ ਕੀਤਾ ਜਿਹੜੀ ਕਿ ਅਸੀਂ ਲਈ ਆ ਉੱਥੋਂ ਇੱਕ ਕ੍ਰਿਸਟਲ ਲਾਈਨ ਦੇ ਵਿੱਚੋਂ ਜੀ, ਉਹਨਾਂ ਨੇ ਵੀ ਉਹ ਕਾਫੀ ਕੁਛ ਉਹਦੇ ਵਿੱਚ ਹੁੰਦਾ। ਉਹ ਇੱਦਾਂ ਜੇ ਵੀਡੀਓ ਬਣਾਵਾਂਗੇ ਤੇ ਬੜੀ ਲੰਮੀ ਬਣ ਜਾਏਗੀ। ਲੇਕਿਨ ਜਿਹੜੇ ਜ਼ਿਮੀਂਦਾਰ ਭਾਈ ਸਾਡੇ ਕੋਲ ਲੈਣਾ ਚਾਹਣਗੇ ਤੇ ਅਸੀਂ ਉਹਨਾਂ ਨੂੰ ਦੇ ਵੀ ਸਕਦੇ ਹਾਂ। ਉਹ ਮੇਰੇ ਨਾਲ ਟੈਲੀਫੋਨ ਨੰਬਰ ਦੇਵਾਂਗੇ ਅਸੀਂ, ਨੀਚੇ ਉਹ 'ਤੇ ਰਾਬਤਾ ਕਰ ਲੈਣ। ਇਹਦੇ 'ਚ ਗੋਬਰ ਤੇ ਉਹ ਪਾਇਆ ਦਾ, ਇਹਨਾਂ ਨੂੰ ਮਿਕਸਿੰਗ ਕੀਤੀ ਹੈ। ਇਹਨਾਂ ਨੂੰ ਕਮ ਸੇ ਕਮ 1.5 ਮਹੀਨਾ ਲੱਗ ਗਿਆ ਵਾ ਜਿਹੜਾ ਅਸੀਂ ਇਹਨੂੰ ਮਿਕਸਿੰਗ ਕਰਦੇ ਰਹੇ। ਉਹਦੇ ਨਾਲ ਇਹਦੀ ਸਮੈਲ ਵੀ ਬਿਲਕੁਲ ਖ਼ਤਮ ਹੋ ਗਈ ਹੈ ਔਰ ਬਿਲਕੁਲ ਇਸ ਟਾਈਮ ਮਾਈਕਰੋ ਨਿਊਟਰਨ ਇਹਦੇ ਵਿੱਚ ਕਾਫੀ ਜ਼ਿਆਦੇ ਆ। ਫਿਰ ਉਸ ਤੋਂ ਇਲਾਵਾ ਇਹਦੇ ਵਿੱਚ ਇਹ ਅਸੀਂ ਪਾਇਆ ਵਾ ਇਹ ਰਾਕ ਫਾਸਫੇਟ, ਜਿਹੜੀ ਹਰੀਪੁਰ ਤੋਂ ਮੰਗਵਾ ਕੇ ਅਸੀਂ ਰਾਕ ਫਾਸਫੇਟ ਜਿਹੜੀ ਹੈ ਨਾ ਉਹ ਪਾਈ ਆ। ਰਾਕ ਫਾਸਫੇਟ ਜਿਹੜੀ ਆ ਨਾ ਉਹ ਇਹਦੇ ਵਿੱਚ ਅਸੀਂ ਤਕਰੀਬਨ ਇੱਕ ਬੈਗ ਦੇ ਵਿੱਚ ਜਿਹੜਾ 50 ਕਿਲੋ ਦਾ ਬੈਗ ਹੋਣਾ ਉਹਦੇ ਵਿੱਚ ਤਕਰੀਬਨ 10 ਕਿਲੋ ਸਾਡੀ ਆਣੀ ਹੈ ਰਾਕ ਫਾਸਫੇਟ। ਉਹਦੀ ਜੋ 28% ਵਾਲੀ ਯਾਨੀ ਕਿ 5 ਤੋਂ 6% ਤਕਰੀਬਨ ਫਾਸਫੋਰਸ ਦੇ ਗੇੜ ਹੋਏਗੀ। ਤੇ ਇਹ ਜਿਹੜੀਆਂ ਚੀਜ਼ਾਂ ਨਾ ਇਹਨੂੰ ਫਿਰ ਅਸੀਂ ਸਪੈਂਡ ਵਾਸ਼ ਹੀ ਲਿਆ ਕੇ ਨਾ ਉਹਦੇ ਨਾਲ ਹੀ ਅਸੀਂ ਫਲੱਡ ਕਰਕੇ ਨਾ ਇਹਨੂੰ ਡ੍ਰਿਪ ਕਰਕੇ ਤੇ ਬਣਾਇਆ। ਫਿਰ ਜ਼ਿਮੀਂਦਾਰ ਜਿਹੜਾ ਨਾ ਕਾਪਰ, ਜ਼ਿੰਕ, ਫੈਰਸ ਸਲਫੇਟ ਇੱਦਾਂ ਦੀਆਂ ਚੀਜ਼ਾਂ ਨਹੀਂ ਪਾਉਂਦਾ। ਉਹ ਵੀ ਅਸੀਂ ਆਹ ਦੇਖੋ ਆਹ ਮਿਲਾਉਂਦੇ ਪਏ ਨੇ। ਆਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਉਂਦਾ ਵਾਂ। ਇਹ ਦੇਖੋ ਇਹ ਹੈਗਾ ਵਾ ਜ਼ਿੰਕ ਸਲਫੇਟ। ਅਸੀਂ ਜ਼ਿੰਕ ਸਲਫੇਟ ਵੀ ਪਾਇਆ ਇਹਦੇ ਵਿੱਚ। ਫਿਰ ਇਹ ਕਾਪਰ ਯਾਨੀ ਕਿ ਨੀਲਾ ਥੋਤਾ ਜਿਹਨੂੰ ਕਹਿੰਦੇ ਆ। ਔਰ ਇਹ ਅਸੀਂ SOP ਵੀ ਪਾਈ ਆ। ਔਰ ਇਹ ਅਮੋਨੀਅਮ ਸਲਫੇਟ ਔਰ ਇਹ ਮੈਗਨੀਸ਼ੀਅਮ ਔਰ ਬੋਰਿਕ ਐਸਿਡ ਔਰ ਫੈਰਸ ਸਲਫੇਟ ਇਹ ਚੀਜ਼ਾਂ ਅਸੀਂ ਜਿਹੜੀਆਂ ਨੇ ਇਹਦੇ ਵਿੱਚ ਪਾਈਆਂ। ਯਾਨੀ ਕਿ ਅਸੀਂ ਗਜ਼ਾਈ ਜਿਹੜੀ ਆ ਸੂਰਤ ਹਾਲ ਜਿਹੜੀ ਜ਼ਮੀਨ ਨੂੰ ਚਾਹੀਦੀ ਆ, ਪੌਦਿਆਂ ਨੂੰ ਚਾਹੀਦੀ ਆ, ਉਹ ਅਸੀਂ ਇਹਦੇ ਵਿੱਚ ਪੂਰੇ ਕੀਤੇ ਆ। ਇਹ ਜ਼ਮੀਨ ਨੂੰ ਵੀ ਠੀਕ ਕਰੇਗੀ। ਤੇ ਇਹ ਦੇਖ ਲਓ ਆ ਜਿੰਨਾ ਕੁ ਪਾਇਆ ਇਸ ਤੋਂ ਅੰਦਾਜ਼ਾ ਲਾ ਲਓ ਕਿ ਇਹ ਕਿੰਨਾ ਅਸੀਂ ਇਹ ਜਿਹੜਾ ਚੀਜ਼ਾਂ ਪਾ ਕੇ ਤੇ ਅਸੀਂ ਇਹ ਖਾਦ ਤਿਆਰ ਕਰ ਰਹੇ। ਇਹ ਜ਼ਿਮੀਂਦਾਰਾਂ ਵਾਸਤੇ ਇਸ ਤਰ੍ਹਾਂ ਬਿਹਤਰੀ ਆ ਕਿ ਜ਼ਿਮੀਂਦਾਰ ਜਿਹੜੇ ਆ ਨਾ ਇਹਨਾਂ ਨੂੰ ਜਦੋਂ ਜ਼ਮੀਨ 'ਚ ਪਾਉਣਗੇ ਤੇ ਇੰਸ਼ਾ ਅੱਲਾਹ ਤਾਲਾ ਜ਼ਮੀਨ ਜਿਹੜੀ ਹੈ ਨਾ ਉਹ ਬਿਹਤਰ ਹੋ ਜਾਏਗੀ। ਤੇ ਅਗਰ ਕੋਈ ਭਰਾ ਇਹਦੇ ਤੋਂ ਪੁੱਛਣਾ ਚਾਹੁੰਦਾ ਨਾ ਵੀ ਕਿ ਇਹਦੇ 'ਚ ਸਾਡੇ ਕੋਲ ਨੰਬਰ ਲੈ ਲਵੇ ਮੇਰਾ, ਮੈਂ ਨੰਬਰ ਦੱਸ ਵੀ ਦੇਣਾ 0334 65 56 456, 0334 65 56 456, 0345 780 63। ਇਹਦੇ ਨਾਲ ਮੇਰੇ ਨਾਲ ਰਾਬਤਾ ਕਰ ਸਕਦਾ। ਮਜ਼ੀਦ ਟੈਲੀਫੋਨ ਕਰਕੇ ਵੀ ਪੁੱਛ ਸਕਦਾ ਕਿ ਕਿਸ ਤਰ੍ਹਾਂ ਬਣੀ ਆ। ਦੇਖੋ ਹੁਣ ਬੰਦਿਆਂ ਨੂੰ ਦਿਖਾਓ, ਖਿਲਾ ਕੇ ਦਿਖਾਓ। ਇਹ ਤਕਰੀਬਨ 1500 ਬੈਗ ਆ ਜਿਹਦੇ ਵਿੱਚ ਆ ਦੇਖੋ ਤੁਸੀਂ ਅਸੀਂ ਕਿੰਨਾ ਕੈਮੀਕਲ ਉਹ ਕਿੰਨੀਆਂ ਚੀਜ਼ਾਂ ਪਾਈਆਂ। ਔਰ ਇਹਦੇ ਵਿੱਚ ਵੀ ਬੈਕਟੀਰੀਆ ਵੀ ਪਾਇਆ, 8 ਕਿਸਮ ਦੇ ਬੈਕਟੀਰੀਆ ਪਾਇਆ ਜਿਹੜੇ ਜ਼ਮੀਨ 'ਚ ਜਾ ਕੇ ਪੌਦਿਆਂ ਨੂੰ ਰੈਗੂਲਰ ਡੇਲੀ ਬੇਸਿਸ 'ਤੇ ਖੁਰਾਕ ਜਿਹੜੀ ਆ ਮੁਹੱਈਆ ਕਰਨਗੇ। ਜਿਹੜਾ ਇੱਕ ਬੋਰੀ DAP ਦੀ ਨਾਲ ਇਹਦੇ ਪਾਏਗਾ ਤੇ ਉਹ 2 ਬੋਰੀਆਂ ਜਿੰਨਾ DAP ਜਿੰਨਾ ਕੰਮ ਲਏਗਾ। ਇਹਦਾ ਇਹ ਆ ਕਿ ਜ਼ਮੀਨ ਨੂੰ ਜਿਹੜੀ ਆ ਨਾ ਜ਼ਮੀਨ ਨੂੰ ਠੀਕ ਕਰਦੀ ਆ ਔਰ ਜਿਹੜਾ ਕੂਵਤ ਮੁਦਾਫਾ ਵੱਧ ਜਾਏਗੀ ਜਿਹਦੇ ਨਾਲ ਕੀੜੇ ਵੀ ਘੱਟ ਆਉਣਗੇ। ਇਹਦੇ ਨਾਲ ਹੀ ਮੈਂ ਇਜਾਜ਼ਤ ਮੰਗਦਾ। ਅਸਲਾਮ।